ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ। ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਤੁਹਾਡੇ ਕੋਲ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ। ਤੇ ਅੱਜ ਅਸੀਂ ਇਮਸਾਲ ਦੀ ਕਿਤਾਬ ਉਹਦਾ 23 ਬਾਬ ਤੇ ਉਹਦੀ 17 ਆਇਤ ਖੁਦਾ ਦੇ ਕਲਾਮ ਚੋਂ ਪੜਾਂਗੇ। 17 ਤੇ 18 ਆਇਤ ਖੁਦਾ ਦੇ ਕਲਾਮ 'ਚ ਇੰਜ ਲਿਖਿਆ, ਤੇਰਾ ਦਿਲ ਗੁਨਾਹਗਾਰਾਂ ਤੇ ਇੰਨਾ ਖੁਸ਼ ਨਾ ਹੋਵੇ, ਸਗੋਂ ਤੂੰ ਸਾਰਾ ਦਿਨ ਖੁਦਾ ਤੋਂ ਡਰਦਾ ਰਹਿ, ਇਸ ਲਈ ਕਿ ਅਜਰ ਜ਼ਰੂਰ ਮਿਲਣਾ ਤੇ ਤੇਰੀ ਆਸ ਨਹੀਂ ਟੁੱਟੇਗੀ। ਖੁਦਾ ਦੇ ਕਲਾਮ ਤੇ ਪੜ੍ਹੇ ਤੇ ਸੁਣੇ ਜਾਣ ਤੇ ਉਹਦੀ ਬਰਕਤ ਹੋਵੇ। ਭੈਣੋ ਤੇ ਭਰਾਓ, ਅੱਜ ਅਸੀਂ ਇਮਸਾਲ ਦੀ ਕਿਤਾਬ ਦੇ ਵਿੱਚੋਂ ਸਿੱਖਣ ਦੀ ਕੋਸ਼ਿਸ਼ ਕਰਨ ਲੱਗੇ ਹਾਂ। ਖੁਦਾ ਦਾ ਬੰਦਾ ਦਾਊਦ ਆਪਣੇ ਬੇਟੇ ਨੂੰ ਨਸੀਹਤ ਕਰਦਾ ਹੈ, ਆਪਣੇ ਪੁੱਤਰ ਨੂੰ ਸਮਝਾਉਂਦਾ ਹੈ, ਸੁਲੇਮਾਨ ਨੂੰ, ਤੇ ਚੰਗੀ ਤਰ੍ਹਾਂ ਸਮਝਾਉਂਦਾ ਹੈ। ਤੇ ਅੱਜ ਦੇ ਪੁੱਤਰ ਪਿਓ ਤੋਂ ਸਿੱਖਣ ਦੀ ਕੋਸ਼ਿਸ਼ ਨਹੀਂ ਕਰਦੇ। ਪਿਓ ਜੋ ਸਮਝਾਉਣਾ ਚਾਹੁੰਦਾ ਉਹਦੀ ਗੱਲ ਹੀ ਨਹੀਂ ਸੁਣਦੇ। ਲੇਕਿਨ ਮੈਂ ਇਹ ਗੱਲ ਕਰਨਾ ਚਾਹੁੰਦਾ ਵਾਂ ਕਿ ਵੇਖੋ, ਪਿਓ ਨੇ ਪੁੱਤਰ ਨੂੰ ਅਗਰ ਸਮਝਾਇਆ ਵੇ, ਬੜੀਆਂ ਚੰਗੀਆਂ ਗੱਲਾਂ ਦਸੀਆਂ ਨੇ, ਸਮਝਾਈਆਂ ਨੇ, ਤੇ ਪੁੱਤਰ ਬਾਦਸ਼ਾਹ ਬਣਿਆ ਤੇ ਉਹਦੀ ਬਾਦਸ਼ਾਹੀ ਦੇ ਵਿੱਚ ਅਮਨ ਵੀ ਰਿਹਾ ਤੇ ਸਲਾਮਤੀ ਵੀ ਰਹੀ ਹੈ। ਤੇ ਉਹ ਖੁਦਾ ਦੀ ਹੈਕਲ ਬਣਾਉਣ ਵਾਲਾ ਵੀ ਹੋਇਆ, ਉਹਨੇ ਆਪਣਾ ਘਰ ਵੀ ਬਣਾਇਆ ਤੇ ਉਹਦੀ ਬਾਦਸ਼ਾਹੀ ਦੇ ਵਿੱਚ ਜੰਗ ਵੀ ਕੋਈ ਨਹੀਂ ਹੋਈ। ਇਸ ਲਈ ਕਿ ਬੇਸ਼ੱਕ ਖੁਦਾ ਨੇ ਵੀ ਵਾਅਦੇ ਕੀਤੇ ਹਨ, ਲੇਕਿਨ ਤਰਬੀਅਤ ਕਰਨ ਦੇ ਵਿੱਚ ਦਾਊਦ ਨੇ ਕੋਈ ਕਸਰ ਨਹੀਂ ਛੱਡੀ। ਤੇ ਅੱਜ ਦੇ ਪੁੱਤਰ ਅਗਰ ਪਿਓ ਤੋਂ ਸਿੱਖਦੇ ਨੇ, ਪਿਓ ਦੀਆਂ ਗੱਲਾਂ ਸੁਣਦੇ ਨੇ, ਸਮਝਦੇ ਨੇ ਤੇ ਉਹਦੇ ਤੇ ਅਮਲ ਕਰਦੇ ਨੇ, ਤੇ ਉਹਨਾਂ ਦੀ ਤਰੱਕੀ ਹੁੰਦੀ ਹੈ। ਤੇ ਜੇ ਉਹ ਨਹੀਂ ਕਰਦੇ ਤੇ ਉਹਨਾਂ ਦੀ ਤਰੱਕੀ ਨਹੀਂ ਹੁੰਦੀ, ਉਹ ਫਿਰ ਨੀਵੇਂ ਹੀ ਰਹਿ ਜਾਂਦੇ ਨੇ। ਉਹ ਇੰਜ ਦੇ ਨੀਵੇਂ ਰਹਿੰਦੇ ਨੇ ਕਿ ਜਿਵੇਂ ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ ਵਾਂ ਕਿ ਪਿਓ ਕਹਿੰਦਾ, ਪੁੱਤਰ ਇਹ ਦੇਸੀ ਘਿਓ ਹੀ ਇਹ ਖਾ, ਇਹ ਦੁੱਧ ਹੀ ਇਹ ਪੀ, ਰੋਟੀ ਦੇ ਨਾਲ ਖਾਇਆ ਕਰ, ਸਵੇਰ ਸ਼ਾਮ ਖਾਇਆ ਕਰ, ਦੁੱਧ ਪੀਆ ਕਰ, ਤੇਰੇ 'ਚ ਤਾਕਤ ਆਏਗੀ, ਤੇਰੇ ਬੁਢਾਪੇ ਦੇ ਵਿੱਚ ਵੀ ਤੇਰੇ ਅੰਦਰ ਕੂਵਤ ਹੋਏਗੀ। ਤੇ ਪੁੱਤਰ ਕੀ ਆਂਦਾ, ਮੈਂ ਤੇ ਖਾਣਾ ਪੀਜ਼ਾ, ਮੈਂ ਤੇ ਖਾਣਾ ਜ਼ਿੰਗਰ, ਨਾ ਉਹਨਾਂ 'ਚ ਕੋਈ ਤਾਕਤ ਤੇ ਨਾ ਉਹਨਾਂ ਦੇ ਵਿੱਚ ਕੋਈ ਐਸੀ ਚੀਜ਼, ਉਹ ਸਿਰਫ ਮੂੰਹ ਦਾ ਸਵਾਦ ਹੀ ਹੈ, ਹੋਰ ਕੁਝ ਨਹੀਂ। ਤੇ ਬੁਢਾਪੇ ਦੇ ਵਿੱਚ ਫਿਰ ਜਾ ਕੇ ਉਹਨਾਂ ਦੀਆਂ ਉਮਰਾਂ ਵੀ ਘੱਟ ਹੋਣੀਆਂ ਨੇ, ਜ਼ਰਾ ਜੀ ਬਿਮਾਰੀ ਦਾ ਝਟਕਾ ਵੀ ਸਿਰ ਸਿਆ ਨਹੀਂ ਜਾਂਦਾ। ਤੇ ਇੰਜ ਹੀ ਬੁਢਾਪੇ ਦੇ ਵਿੱਚ ਜਦੋਂ ਜਾਂਦਾ ਤੇ ਫਿਰ ਪਤਾ ਲੱਗਦਾ। ਤੇ ਇਸੇ ਤਰ੍ਹਾਂ ਦਾਊਦ ਆਪਣੇ ਪੁੱਤਰ ਨੂੰ ਖੁਦਾ ਦੇ ਕਲਾਮ ਦੀਆਂ ਗੱਲਾਂ ਸਮਝਾਉਂਦਾ ਹੈ ਤੇ ਚੰਗੀਆਂ ਚੰਗੀਆਂ ਗੱਲਾਂ ਸਮਝਾਉਂਦਾ ਹੈ, ਤੇ ਪੁੱਤਰ ਉਹਦਾ ਮੰਨਦਾ, ਤੇ ਜਦੋਂ ਮੰਨਦਾ ਤੇ ਉੱਤੇ ਅਮਲ ਕਰਦਾ ਤੇ ਉਹਦੀ ਜ਼ਿੰਦਗੀ ਦਾ ਇੱਕ ਬੜਾ ਹਿੱਸਾ ਖੁਦਾ 'ਚ ਗੁਜ਼ਰਦਾ ਹੈ। ਤੇ ਅੱਜ ਉਹ ਕੀ ਆਂਦਾ, ਤੇਰਾ ਦਿਲ ਗੁਨਾਹਗਾਰਾਂ ਤੇ ਇੰਨਾ ਫਖਰ ਨਾ ਕਰੇ, ਮਾਣ ਨਾ ਕਰੇ, ਉਹਨਾਂ 'ਚ ਰਹਿ ਕੇ ਖੁਸ਼ ਨਾ ਹੋਵੇ, ਸਗੋਂ ਤੂੰ ਪੂਰੇ ਦਿਨ ਖੁਦਾਵੰਦ ਤੋਂ ਡਰਦਾ ਰਹਿ। ਹੁਣ ਜਰਾ ਸਮਝੋ ਗੱਲ ਨੂੰ, ਜਿਹੜਾ ਬੰਦਾ ਸਾਰਾ ਦਿਨ ਖੁਦਾ ਤੋਂ ਡਰਦਾ ਹੈ, ਨਾ ਤੇ ਉਹ ਗਾਲੀ ਕੱਢੇਗਾ, ਨਾ ਉਹ ਸ਼ਰਾਬ ਪੀਏਗਾ, ਨਾ ਉਹ ਰਿਸ਼ਵਤ ਲਏਗਾ, ਨਾ ਉਹ ਹਰਾਮ ਖਾਏਗਾ, ਤੇ ਨਾ ਉਹ ਕੋਈ ਭੈੜਾ ਕੰਮ ਕਰੇਗਾ। ਇਸ ਲਈ ਕਿ ਸਾਰਾ ਦਿਨ ਉਹਨੇ ਖੁਦਾ ਤੋਂ ਡਰਦੇ ਰਹਿਣਾ, ਇੰਜ ਡਰਦੇ ਰਹਿਣਾ, ਮੇਰਾ ਖੁਦਾ ਮੇਰੇ ਨਾਲ ਹੈ, ਮੇਰਾ ਖੁਦਾ ਮੇਰੇ ਕੋਲ ਹੈ, ਉਹ ਮੈਨੂੰ ਵੇਖਦਾ ਪਿਆ। ਤੇ ਜਦੋਂ ਬੰਦੇ ਦੇ ਅੰਦਰ ਖੁਦਾ ਦਾ ਡਰ ਤੇ ਖੌਫ ਇਸ ਤਰ੍ਹਾਂ ਦਾ ਹੋ ਜਾਏ ਕਿ ਇਹ ਮੈਨੂੰ ਖੁਦਾ ਵੇਖਦਾ ਪਿਆ, ਮੈਂ ਇਹ ਕੰਮ ਨਹੀਂ ਕਰਨਾ, ਤੇ ਫਿਰ ਉਹਦੇ ਲਈ ਬਰਕਤਾਂ ਨੇ। ਤੇ ਜੇ ਉਹ ਕਹਿੰਦਾ, ਲੈ ਦੱਸ ਕਿਹੜਾ ਕੋਈ ਵੇਖਣ ਡਿਆ, ਮੈਂ ਜੋ ਮਰਜ਼ੀ ਕਰ ਲਾਂ, ਤੇ ਫਿਰ ਉਹਨੂੰ ਇਹ ਸਮਝ ਆ ਜਾਣੀ ਚਾਹੀਦੀ ਹੈ ਕਿ ਖੁਦਾ ਵੇਖਦਾ ਪਿਆ। ਤੇ ਇਸ ਲਈ
दाऊद कहन दिया तू पूरे दिन खुदा तो डरदा रह, क्यों? ਇਹਦਾ अजर जरूर मिलना ही। जे भैड़ा काम करेगा तो ਉਹਦਾ भी अजर मिलना ही, ते जे चंगा काम करेगा तो ਉਹਦਾ भी अजर मिलना ही। ते तेरी आस खुदा ते लगी रवे, टुटे ना। भावें किन्नी भी मुश्किल आवे, तू खुदा तो डरदा रह ते आस अपनी खुदा ते रख, इसलिए कि खुदा साडा खुदा इंज दा खुदा है ਜਿਹੜਾ ਸਾਡੀ ਫਿਕਰ ਕਰਦਾ ਹੈ, ਜਿਹੜਾ ਸਾਨੂੰ ਸੰਭਾਲਦਾ ਹੈ। ਤੇ ਉਹ ਇੰਜ ਦਾ ਸੰਭਾਲਦਾ ਹੈ ਜਦੋਂ ਬੰਦਾ ਖੁਦਾ ਤੋਂ ਡਰਦਾ ਤੇ ਗੁਨਾਹਗਾਰਾਂ ਨਾਲ ਯਾਰੀ ਨਹੀਂ ਰੱਖਦਾ, ਉਹਨਾਂ ਦੀ ਮਹਿਫਲ 'ਚ ਨਹੀਂ ਜਾਂਦਾ, ਉਹਨਾਂ ਨੂੰ ਪਸੰਦ ਨਹੀਂ ਕਰਦਾ, ਤੇ ਫਿਰ ਅਜਰ ਯਕੀਨੀ ਹੈ ਕਿ ਉਹਦਾ ਅਜਰ ਖੁਦਾ ਉਹਨੂੰ ਚੰਗੇ ਕੰਮ ਦਾ ਦਿੰਦਾ ਹੈ, ਤੇ ਜਿਹੜਾ ਦੂਜਾ ਉਹ ਭੈੜੇ ਕੰਮ ਦਾ ਲੈਂਦਾ ਹੈ। ਤੇ ਜਦੋਂ ਖੁਦਾ ਕਹਿੰਦਾ ਆਸ ਨਹੀਂ ਟੁੱਟੇਗੀ, ਵੇਖੋ ਜਰਾ ਗੌਰ ਨਾਲ ਸਮਝ ਲਓ। ਮੈਂ ਥੋੜੀ ਜੀ ਆਸ ਤੇ ਗੱਲ ਸਮਝਾਉਣਾ ਚਾਹੁੰਦਾ ਵਾਂ। ਇਹਨੂੰ ਬਾਈਬਲ ਉਰਦੂ ਚ ਕਹਿੰਦੀ ਏ ਉਮੀਦ, ਤੇ ਪਾਲੂਸ ਰਸੂਲ ਲਿਖਦਾ ਕਿ ਈਮਾਨ, ਉਮੀਦ ਤੇ ਮੁਹੱਬਤ ਤਿੰਨੋਂ ਹੀ ਕਾਇਮ ਰਹਿਣ ਵਾਲੀਆਂ ਚੀਜ਼ਾਂ ਨੇ। ਆਸ ਟੁੱਟਣੀ ਨਹੀਂ ਚਾਹੀਦੀ कि साडा खुदा जिंदा खुदा है, वो जवाब देने वाला खुदा है, वो प्यार करने वाला खुदा है, वो मुहब्बत करने वाला खुदा है, लेकिन गुनाहगारां नाल यारी नहीं रखदा। जिहड़ा बंदा गुनाहगारां च रहिंदा है तो उन्हां नूं पसंद करदा है, उन्हां ते फखर करदा है, खुदा ते फखर नहीं करदा, खुदा तो डरदा नहीं, ते फिर उहदे लई बरकतां भी कोई नहीं। थोड़ी देर दा मज़ा जरूर है, इसलिए मज़ा जरूर है कि लोग जांदे ने गुनाह दा चस्का लैंदे ने, ते ओदी मजदूरी मौत है। गुनाह दी मजदूरी मौत है। ते नाल यह भी दसना चाहना वा, जिहड़ा गुनाहगारां नूं पसंद करदा ते उहनां नाल यारी रखदा है, ते फिर मेरे भराओ ते मेरी भैणों, यारां दे हत्थे चढ़े बड़े बड़े असां वेखे ने नुकसान ठांदे, दुख पांदे यारां दे हत्थे। ते जे तुसी किसी दी वजह तो गुनाहगारां नाल यारी रख के ते तुसी दुख पाना है, ਤੇ ਫਿਰ ਆਪਣੀ ਜਾਨ ਨੂੰ ਦੁੱਖ ਦੇਣਾ ਕਿੰਨਾ ਦੋਗੇ? ਫਿਰ ਸਜ਼ਾਵਾਂ ਵੀ ਭੁਗਤੋਗੇ। ਕਈ ਯਾਰਾਂ ਦੇ ਝਟਕਿਆਂ 'ਚ ਜੇਲ੍ਹਾਂ 'ਚ ਵੀ ਜਾਂਦੇ ਨੇ, ਯਾਰਾਂ ਦੇ ਝਟਕਿਆਂ 'ਚ ਥਾਣਿਆਂ 'ਚ ਵੀ ਜਾਂਦੇ ਨੇ, ਯਾਰਾਂ ਦੇ ਝਟਕਿਆਂ 'ਚ ਬੁਰੇ ਵੀ ਬਣਦੇ ਨੇ। ਤੇ ਤੁਸੀਂ ਖੁਦਾ ਨੂੰ ਕਿਉਂ ਨਹੀਂ ਆਪਣਾ ਦੋਸਤ ਬਣਾਉਂਦੇ? ਖੁਦਾ ਨਾਲ ਯਾਰੀ ਕਿਉਂ ਨਹੀਂ ਲਾਉਂਦੇ? ਤਾਂ ਕਿ ਨਾ ਤੁਹਾਡੇ ਭੈੜੇ ਕੰਮ ਹੋਣ ਤੇ ਨਾ ਤੁਸੀਂ ਸਜ਼ਾ ਪਾਓ। ਖੁਦਾ ਤੋਂ ਡਰਦੇ ਰਹੋ ਤੇ ਖੁਦਾ ਦੀ ਮੁਹੱਬਤ 'ਚ ਵੱਧਦੇ ਰਹੋ, ਤੇ ਖੁਦਾ ਤੁਹਾਨੂੰ ਪਸੰਦ ਕਰਦਾ ਰਵੇ, ਤੇ ਖੁਦਾ ਤੁਹਾਨੂੰ ਪਿਆਰ ਕਰਦਾ ਰਵੇ, ਖੁਦਾ ਤੁਹਾਨੂੰ ਮੁਹੱਬਤ ਕਰਦਾ ਰਵੇ, ਤੇ ਖੁਦਾ ਤੁਹਾਨੂੰ ਚੰਗੀਆਂ ਚੰਗੀਆਂ ਚੀਜ਼ਾਂ ਨਾਲ ਰਜਾਂਦਾ ਰਵੇ, ਤੇ ਤੁਸੀਂ ਖੁਦਾ ਦੀ ਬਰਕਤਾਂ 'ਚ ਮਾਲਾ ਮਾਲ ਗੁਜ਼ਾਰੋ, ਜ਼ਿੰਦਗੀ ਗੁਜ਼ਾਰੋ। ਕਿਉਂ? ਆਸਮਾਨ ਤੇ ਜ਼ਮੀਨ ਤੇ ਅਖਤਿਆਰ ਉਹਦਾ ਹੈ, ਤੇ ਸਾਡੀ ਆਸ, ਸਾਡੀ ਉਮੀਦ ਉਹ ਵੇ। ਸਾਡੀਆਂ ਅੱਖਾਂ ਉਹਦੇ ਤੇ ਲੱਗਦੀਆਂ ਨੇ। ਕਿੱਡਾ ਅੱਛਾ ਖੁਦਾ ਦਾ ਬੰਦਾ ਦੁਆ ਕਰਦਿਆਂ ਕਹਿੰਦਾ, ਮੇਰੀਆਂ ਅੱਖਾਂ ਖੁਦਾਵੰਦ ਤੇਰੇ ਤੇ ਆਸ ਰੱਖੀਆਂ ਨੇ। ਮੇਰੀ ਆਸ ਤੂੰ ਹੈ, ਮੇਰੀਆਂ ਅੱਖਾਂ ਤੈਨੂੰ ਵੇਖਣ ਚਾਹੁੰਦੀਆਂ ਨੇ, ਹੋਰ ਕਿਸੇ ਨੂੰ ਨਹੀਂ। ਮੇਰੀ ਆਸ ਤੂੰ ਹੈ, ਮੇਰੀ ਅੱਖਾਂ ਅੱਗੇ ਤੂੰ ਹੋਏ ਖੁਦਾ ਤੇ ਮੈਂ ਹੋਵਾਂ। ਅਸੀਂ ਦੋਵੇਂ ਗੱਲਾਂ ਕਰਦੇ ਰਹੀਏ, ਇੱਕ ਦੂਜੇ ਨਾਲ ਗੱਲਾਂ ਕਰਦੇ ਰਹੀਏ, ਇੱਕ ਦੂਜੇ ਨੂੰ ਸੁਣਾਉਂਦੇ ਰਹੀਏ, ਸੁਣਦੇ ਰਹੀਏ। ਨਾ ਅਸੀਂ ਕਿਸੇ ਨਾਲ ਹੋਰ ਰੱਖਾਂਗੇ ਤੇ ਨਾ ਸਾਡੀ ਕਿਸੇ ਨਾਲ ਯਾਰੀ ਹੋਵੇ। ਮੈਂ खुदा ते कहंदा मैं खुदा दी हज़ूरी च रहांगा, ਉਹਦੇ डर ते ਉਹਦੇ खौफ च रहांगा, मैं ਉਹਦੀ इबादत करता रहांगा, मैं ਉਹਦੀ परस्तिश करता रहांगा, मैं ऐ रखांगा, ऐ गल ते कायम रहांगा। मेरा खुदा मेरे सामने है ते गल्लां करदा जावांगा, गल्लां करदा आवांगा, ते खुदा दा डर ते खौफ रखदे होया खुदा दी हज़ूरी च रहांगा। किड्डी अच्छी तरबियत कर रहा दाऊद सुलेमान दी, ते अज अपनी औलाद दी असी भी तरबियत करिए। बड़े करते ने, ते औलाद नूं भी चाहिए अपने माँ बाप की तरबियत नूं सुने, समझे, ते औलाद अमल करे ते बरकतां पाए। मैं उम्मीद करना कि तुसी इस चीज़ वल ध्यान दोगे ते अपने माँ बाप की ताबेदारी करोगे, ते गुनाहगारां नाल यारी नहीं रखोगे, बल्कि सगों खुदा नाल यारी रखोगे। खुदा तुहानूं बरकत देवे ते इस कलाम ते अमल करन दी तौफीक देवे। आमीन।